ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਵਿੱਚ ਇਹ ਲੱਗ ਰਿਹਾ ਵੀ ਜਿਹੜਾ USA ਦੇ ਵਿੱਚ ਅਸਾਈਲਮ ਸੀਕਰਸ ਹੋਊਗੇ, ਕਹਿੰਦੇ ਵੀ ਉਹਨਾਂ ਦੀ ਕੋਈ ਇੰਟਰਵਿਊ ਨਹੀਂ ਹੋਊਗੀ, ਸਿੱਧਾ ਡਿਪੋਰਟੇਸ਼ਨ ਹੋਊਗੀ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਾਲਸ ਇਟ ਏ ਸੈਕੰਡ ਚਾਂਸ। ਡਿਪਾਰਟਮੈਂਟ ਆਫ ਡੋਨਲਡ ਟਰੰਪ, ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਇਹਨਾਂ ਨੇ ਨਵਾਂ ਇੱਕ ਅਸਾਈਲਮ ਰੂਲ ਜਿਹੜਾ ਜਾਰੀ ਕੀਤਾ ਆ, ਰਿਲੀਜ਼ ਕੀਤਾ ਆ, ਜਿਹੜਾ ਕਿ ਇਫੈਕਟਿਵ ਜਿਹੜਾ ਇਮੀਡੀਏਟਲੀ ਹੋਊਗਾ, ਜਿਹੜਾ ਇਫੈਕਟ ਕਰੂਗਾ, ਹੁਣੇ ਹੀ ਲਾਗੂ ਹੋ ਗਿਆ ਉਹ। ਹਾਲਾਂਕਿ ਜਿਹੜੇ ਕਮੈਂਟ ਆ ਉਹ ਕਹਿੰਦੇ ਅਸੀਂ ਬਾਅਦ ਚ ਲਵਾਂਗੇ। ਇਹਦੇ ਨਾਲ ਕਹਿੰਦੇ ਆ ਵੀ ਜਿਹੜੇ ਅਸਾਈਲਮ ਸੀਕਰਸ ਹੈਗੇ ਆ, ਉਹਨਾਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਬੈਕਲੌਗ ਚੱਲ ਰਿਹਾ ਆ, ਉਹ ਘਟ ਜਾਊਗਾ। ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜਾ ਐਗਜ਼ਿਸਟਿੰਗ ਪ੍ਰੋਸੀਜਰ ਇਹ ਆ ਵੀ ਦੋਨੋਂ US CIS ਤੇ ਡਿਪਾਰਟਮੈਂਟ ਆਫ ਜਸਟਿਸ ਇਮੀਗ੍ਰੇਸ਼ਨ ਜੱਜੇ ਜਿਹੜੇ ਆ, ਉਹ ਜੈਡੀਕੇਟ ਜਿਹੜੇ ਐਪਲੀਕੇਸ਼ਨਸ ਕਰਦੇ ਆ ਅਸਾਈਲਮ ਦੇ ਲਈ, ਤੇ ਉਹਦੇ ਵਿੱਚ ਦੋਨੋਂ ਪਹਿਲਾਂ ਅਲੱਗ-ਅਲੱਗ ਕਰਦੇ ਸੀ। ਫਰੋਮ ਨਾਓ ਔਨ US CIS ਸਿੱਧੇ ਜਿਹੜੇ ਕੇਸ ਆ ਉਹ ਇਮੀਗ੍ਰੇਸ਼ਨ ਜੱਜ ਨੂੰ ਭੇਜ ਦਊਗੇ, ਜੇ ਲੱਗਿਆ ਉਹਨਾਂ ਨੂੰ ਵੀ ਇਹ ਠੀਕ ਹੈਗਾ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਇਹਦੇ ਵਿੱਚ ਜਿਹੜਾ ਸੈਕੰਡ ਚਾਂਸ ਮਿਲੂਗਾ ਅਸਾਈਲਮ ਵਾਲਿਆਂ ਨੂੰ। ਪਰ ਇਮੀਗ੍ਰੇਸ਼ਨ ਐਕਸਪਰਟ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਜਿਹੜਾ ਨਵਾਂ ਰੂਲ ਆ ਇਹ ਅਸਾਈਲਮ ਵਾਲਿਆਂ ਨੂੰ ਡਿਨਾਈ ਕਰੂਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ, ਉਹ ਡਿਪੋਰਟੇਸ਼ਨ ਇਸ ਰੂਲ ਦੇ ਮੁਤਾਬਕ ਉਹਨਾਂ ਦੀ ਹੋ ਜਾਊਗੀ। ਤੇ ਜਿਹੜੇ US CIS ਦੇ ਡਾਇਰੈਕਟਰ ਹੈਗੇ ਜੋਸਫ ਐਡਲੋ, ਉਹਨਾਂ ਨੇ ਕਿਹਾ ਵੀ ਬਹੁਤ ਲੰਮੇ ਸਮੇਂ ਤੋਂ ਸਾਡਾ ਜਿਹੜਾ ਅਸਾਈਲਮ ਦਾ ਸਿਸਟਮ ਆ ਉਹਨੂੰ ਐਕਸਪਲੋਇਟ ਕੀਤਾ ਜਾ ਰਿਹਾ ਸੀ, ਉਹਨੂੰ ਮਿਸਯੂਜ਼ ਕੀਤਾ ਜਾ ਰਿਹਾ ਸੀ, ਤਾਂ ਕਿ ਜਿਹੜਾ ਇਹ ਸਾਰਾ ਪ੍ਰੋਸੈਸ ਆ ਉਹਨੂੰ ਡਿਲੇ ਕੀਤਾ ਜਾਵੇ, ਵਰਕ ਪਰਮਿਟ ਲਿਆ ਜਾਵੇ ਤੇ ਨਾਟ ਲੈਜੀਟੀਮੇਟ ਕਲੇਮਸ ਆਫ ਪ੍ਰੋਟੈਕਸ਼ਨ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਕੋਈ ਜਾਇਜ਼ ਹੋਊਗਾ, ਜਿਹੜਾ ਸਹੀ ਹੋਊਗਾ ਅਸਾਈਲਮ, ਉਹਨੂੰ ਦੇਵਾਂਗੇ, ਨਹੀਂ ਤਾਂ ਇਮੀਡੀਏਟਲੀ ਜਿਹੜਾ ਆ ਸਿੱਧਾ ਹੀ ਉਹ ਉਹਨਾਂ ਡਿਪੋਰਟੇਸ਼ਨ ਵੱਲ ਭੇਜਿਆ ਜਾਊਗਾ। ਜੀ ਬਿਲਕੁਲ, ਸਕਰੀਨ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਜਿਹੜੇ ਦਰਸ਼ਕ ਨੇ ਉਹ ਇਸ ਨੂੰ ਦੇਖ ਸਕਦੇ ਆ ਵੀ ਕੀ ਜਿਹੜੇ ਚੇਂਜਿਸ ਆ ਉਹ ਉਹਨਾਂ ਨੇ ਲਿਆਂਦੇ ਆ। ਸੋ ਜੇ ਮੈਂ ਪੜ੍ਹ ਕੇ ਜਿਹੜਾ ਇਸ ਦੇ ਵਿੱਚ ਤੁਹਾਨੂੰ ਦੱਸਦਾ ਜਾਵਾਂ ਹਰਜੋਤ ਸਿੰਘ ਜੀ, ਵੀ US CIS ਨੇ ਅਨਾਊਂਸ ਕੀਤਾ ਜਿਹੜਾ ਰੂਲ ਚੇਂਜ ਅਸਾਈਲਮ ਸਿਸਟਮ ਟੂ ਰਿਡਿਊਸ ਬੈਕਲੌਗ। DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਰਿਲੀਜ਼ ਜਿਹੜੀ ਉਹ ਕੀਤੀ। ਕਰੰਟਲੀ ਕਹਿੰਦੇ ਬੋਥ US CIS ਐਂਡ ਡਿਪਾਰਟਮੈਂਟ ਆਫ ਜਸਟਿਸ ਇਮੀਗ੍ਰੇਸ਼ਨ ਜਜਿਸ adjudicate applications for asylum. US CIS adjudicates affirmative asylum applications for aliens who are not in removal proceeding, while immigration judges adjudicate defensive asylum for aliens who are in removal proceeding. Depending on alien immigration status, USCIS will usually either adjudicate the application or refer it to an immigration judge who will then conduct a new review of the application. This essentially allows an alien to get a second chance as asylum. ਸੋ ਮੁੱਖ ਤੌਰ ਦੇ ਉੱਤੇ ਇਹਨਾਂ ਦਾ ਹੁਣ ਇਹ ਮਕਸਦ ਆ ਵੀ ਜਿਹੜਾ ਪਹਿਲਾਂ ਤੁਸੀਂ ਅਸਾਈਲਮ ਆਫਿਸਰ ਦੇ ਮੋਹਰੇ ਜਾਂਦੇ ਹੁੰਦੇ ਸੀਗੇ, ਉੱਥੇ ਜਦੋਂ ਤੁਸੀਂ ਅਪਲਾਈ ਕਰਦੇ ਸੀ USCIS ਦੇ ਮੋਹਰੇ, ਤੇ ਜਦੋਂ ਉਹ ਨਾ ਕਰ ਦਿੰਦੇ ਸੀ ਫਿਰ ਤੁਸੀਂ ਇਮੀਗ੍ਰੇਸ਼ਨ ਜੱਜ ਦੇ ਕੋਲ ਜਿਹੜਾ ਉਹ ਜਾਂਦੇ ਸੀਗੇ। ਸੋ ਜਦੋਂ ਅਪਲਾਈ ਕਰਦੇ ਉਦੋਂ ਤੁਸੀਂ ਅਫਰਮੇਟਿਵ ਅਸਾਈਲਮ ਹੁੰਦਾ ਆ, ਤੇ ਜਦੋਂ ਤੁਸੀਂ ਪਹੁੰਚ ਜਾਂਦੇ ਆ ਜੱਜ ਦੇ ਮੋਹਰੇ ਤਾਂ ਉਹਨੂੰ ਜਿਹੜਾ ਉਹ ਡਿਫੈਂਸਿਵ ਅਸਾਈਲਮ ਕਹਿੰਦੇ ਆ। ਸੋ ਉਹ ਕਹਿੰਦੇ ਵੀ ਜਿਹੜਾ ਅਫਰਮੇਟਿਵ ਅਸਾਈਲਮ ਐਪਲੀਕੇਸ਼ਨ ਆ ਉਸ ਨੂੰ ਅਸੀਂ ਤਕਰੀਬਨ ਬੇਸਿਕਲੀ ਉਹਨਾਂ ਨੇ ਬੰਦ ਕਰਨੀ ਆ। ਉਹ ਕਹਿੰਦੇ ਵੀ ਜਿਹੜੀ ਦੋ ਵਾਰੀ ਇਹ ਚੀਜ਼ਾਂ ਨੂੰ ਜਿਹੜੇ ਜਾਂਚ ਪੜਤਾਲ ਕਰਨੀ ਵੀ ਇਹਦਾ ਅਸਾਈਲਮ ਠੀਕ ਆ ਜਾਂ ਗਲਤ ਆ, ਉਹ ਸਿੱਧੇ ਹੀ ਇਮੀਗ੍ਰੇਸ਼ਨ ਜੱਜ ਦੇ ਕੋਲ ਜਿਹੜਾ ਉਹ ਤੁਹਾਨੂੰ ਪਹੁੰਚਾਉਣਾ ਆ। ਜਿਹੜਾ ਉਹਨਾਂ ਦੇ ਸਿਸਟਮ ਸੀਗਾ ਵੀ USCIS ਦੇ ਜਿਹੜੇ ਇਮੀਗ੍ਰੇਸ਼ਨ ਆਫਿਸਰ ਦੇ ਕੋਲ ਜਾ ਕੇ ਤੁਸੀਂ ਦੱਸਦੇ ਸੀ ਆਪਣੇ ਅਸਾਈਲਮ ਨੂੰ, ਉਹ ਵਿੱਚੋਂ ਇਹਨਾਂ ਨੇ ਵਿੱਚੋਂ ਕੱਢ ਦੇਣਾ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਇੰਟਰਮ ਰੂਲ ਆ, ਇਹਦੇ ਵਿੱਚ ਜਿਹੜੀ ਸਟੇਟਮੈਂਟ 'ਚ ਇਹ ਆ ਵੀ ਇੰਟਰਮ ਰੂਲ allows USCIS to refer asylum applications to immigration judges without first interviewing the alien. ਸੋ ਜਿਹੜਾ ਅਸਾਈਲਮ ਆਫਿਸਰ ਦੇ ਦੁਆਰਾ ਜਿਹੜਾ ਪਹਿਲਾਂ ਇੰਟਰਵਿਊ ਕੀਤੀ ਜਾਂਦੀ ਸੀ ਅਸਾਈਲਮ ਐਪਲੀਕੈਂਟ ਦੀ, ਉਹ ਕਹਿੰਦੇ ਵੀ ਇਹਦੇ ਵਿੱਚੋਂ ਅਸੀਂ ਕੱਢ ਦੇਣੀ ਆ, ਤੇ ਜਿਹੜਾ USCIS ਆ ਜਿਹੜਾ ਤੁਸੀਂ ਅਪਲਾਈ ਕਰਨਾ ਆ, ਉਹ ਇਮੀਗ੍ਰੇਸ਼ਨ ਜਿਹੜਾ ਅਸਾਈਲਮ ਆਫਿਸਰ ਦੇ ਕੋਲ ਇੰਟਰਵਿਊ ਹੋਣ ਦੀ ਬਜਾਏ ਸਿੱਧਾ ਤੁਹਾਨੂੰ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦੇ ਅੰਡਰ ਆਉਂਦੇ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹਨਾਂ ਨੂੰ ਜਿਹੜਾ ਉਹ ਪਹੁੰਚਾ ਦਿੱਤਾ ਜਿਹੜਾ ਉਹ ਜਾਊਗਾ। ਸੋ ਜਿੱਦਾਂ ਤੁਸੀਂ ਜੋਸਫ ਐਡਲੋ ਦੀ ਬਿਆਨ ਜਿਹੜਾ ਉਹ ਦੱਸਿਆ ਹੀ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਦਿਸ ਰੂਲ ਵਿਲ ਸ਼ਾਰਟਨ
total time it takes asylum officers and immigration judges to adjudicate asylum applications. Among other reasons, USCIS is making this change to reduce the asylum backlog. So ਇਹਨਾਂ ਦੇ ਇਸ ਮੁੱਖ ਉਦੇਸ਼ ਦੇ ਨਾਲ, ਇਸ ਮੁੱਖ ਮੰਤਵ ਦੇ ਨਾਲ ਇਹਨਾਂ ਨੇ ਜਿਹੜਾ ਨਵਾਂ ਰੂਲ ਜਿਹੜਾ ਉਹ ਲਿਆਂਦਾ ਆ। ਕਹਿੰਦੇ ਵੀ ਇਹਦੇ ਕਰਕੇ ਲੰਮਾ ਸਮਾਂ ਲੋਕਾਂ ਨੂੰ 2-2 ਚਾਂਸ ਮਿਲ ਜਾਂਦੇ ਸੀਗੇ ਅਸਾਈਲਮ ਅਪਲਾਈ ਕਰਨ ਦੇ ਲਈ। ਪਹਿਲਾਂ ਅਸਾਈਲਮ ਆਫਿਸਰ ਦੇ ਮੋਹਰੇ USCIS ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਚ ਇਮੀਗ੍ਰੇਸ਼ਨ ਜੱਜ ਦੇ ਮੋਹਰੇ। ਸੋ ਉਹਦੇ ਵਿੱਚੋਂ ਇਹ ਹੁਣ ਜਿਹੜਾ ਅਸਾਈਲਮ ਆਫਿਸਰ ਵਾਲੀ ਜਿਹੜੀ ਇੰਟਰਵਿਊ ਆ ਉਸ ਨੂੰ ਬੇਸਿਕਲੀ ਬਾਈਪਾਸ ਕਰਕੇ ਸਿੱਧਾ ਜਿਹੜਾ ਇਮੀਗ੍ਰੇਸ਼ਨ ਜੱਜ ਦੇ ਕੋਲ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਆ। ਤੇ ਆਪਾਂ ਨੂੰ ਪਤਾ ਆ ਵੀ ਇਸ ਮੌਕੇ ਇਮੀਗ੍ਰੇਸ਼ਨ ਜੱਜ ਇਹਨਾਂ ਦੇ ਦੁਆਰਾ ਉਹ ਲਿਆਂਦੇ ਜਾ ਰਹੇ ਆ ਜਿਹੜੇ ਕਿ ਬਹੁਤ ਹੀ ਜ਼ਿਆਦਾ ਸਖਤ ਨੇ, ਜਿਨ੍ਹਾਂ ਦੀ ਆਪਾਂ ਨੂੰ ਪਤਾ ਹੀ ਆ ਵੀ ਪਾਸਿੰਗ ਪਰਸੈਂਟੇਜ ਬਹੁਤ ਹੀ ਘੱਟ ਆ, ਬਿਲੋ 10% ਜਿਹੜਾ ਇਸ ਟਾਈਮ ਓਵਰਆਲ US ਦੇ ਵਿੱਚ ਅਸਾਈਲਮ ਜਿਹੜੇ ਅਪਲਾਈ ਕੀਤੇ ਲੋਕਾਂ ਨੂੰ ਅਪਰੂਵਲ ਜਿਹੜਾ ਇੱਕ ਹਿਸਾਬ ਦੇ ਨਾਲ ਮਿਲ ਰਿਹਾ ਆ। ਤੇ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਫੌਜ ਦੇ ਲੋਕ ਆ ਉਹਨਾਂ ਨੂੰ ਇਸ ਇਮੀਗ੍ਰੇਸ਼ਨ ਜੱਜ ਦੀ ਭੂਮਿਕਾ ਦੇ ਵਿੱਚ ਲਿਆਂਦਾ ਜਿਹੜਾ ਉਹ ਹੈਗਾ ਆ। ਸੋ ਅੱਜ ਦੇ ਇਸ ਇੰਟਰਮ ਰੂਲ ਦੇ ਨਾਲ ਗਾਂ ਤੋਂ ਹੁਣ ਇਹ ਨਹੀਂ ਦੱਸਿਆ ਵੀ ਇਹ ਰੈਟਰੋਐਕਟਿਵਲੀ ਜਿਹੜਾ ਉਹ ਹੋਣਾ ਆ, ਵੀ ਪਹਿਲੋਂ ਵੀ ਜਿਹੜੇ ਲੋਕਾਂ ਨੇ ਅਪਲਾਈ ਕੀਤੇ ਹੋਏ ਆ ਉਹਨਾਂ ਉੱਤੇ ਵੀ ਅਸਰ ਪਊਗਾ, ਜਾਂ ਜਿਨ੍ਹਾਂ ਨੇ ਗਾਂ ਅਪਲਾਈ ਕਰਨਾ ਸਿਰਫ ਉਹਨਾਂ ਦੇ ਉੱਤੇ ਜਿਹੜਾ ਹੋਊਗਾ। ਪਰ ਇਹ ਮੰਨ ਕੇ ਵੀ ਜੇ ਚੱਲਿਆ ਜਾਵੇ ਵੀ ਅੱਗੇ ਤੋਂ ਹੁਣ ਇਸ ਇੰਟਰਮ ਰੂਲ ਦੇ ਮੁਤਾਬਕ ਜਿਹੜਾ ਵੀ ਕੋਈ ਅਸਾਈਲਮ ਅਪਲਾਈ ਕਰੂਗਾ ਉਹਨੂੰ ਹੁਣ ਅਸਾਈਲਮ ਆਫਿਸਰ ਦੀ ਇੰਟਰਵਿਊ ਦੀ ਬਜਾਏ, ਉੱਥੇ ਆਪਣਾ ਕੇਸ ਜਿਹੜਾ ਉਹ ਦੱਸਣ ਦੀ ਬਜਾਏ ਸਿੱਧਾ ਇਮੀਗ੍ਰੇਸ਼ਨ ਜੱਜ ਦੇ ਕੋਲ ਜਿਹੜਾ ਉਹ ਖੜਿਆ ਜਾਵੇਗਾ। ਸੋ ਉੱਥੇ ਕਹਿੰਦੇ ਵੀ ਜਿਹੜਾ ਦੋਹਰੀ ਵਾਰੀ ਇਸ ਸਿਸਟਮ ਦੇ ਉੱਤੇ ਭਾਰ ਪੈ ਰਿਹਾ ਆ ਇਸ ਅਸਾਈਲਮ ਨੂੰ ਐਜੂਡੀਕੇਟ ਕਰਨ ਦਾ, ਇਹ ਦੱਸਣ ਦੇ ਲਈ ਵੀ ਇਹ ਠੀਕ ਆ ਜਾਂ ਗਲਤ ਆ, ਉਹ ਹੁਣ 2 ਦੀ ਥਾਂ ਦੇ ਉੱਤੇ 1 ਚਾਂਸ ਹੀ ਜਿਹੜਾ ਉਹ ਕਰਨਾ ਆ, ਤੇ ਉਹ ਚਾਂਸ ਸਿੱਧਾ ਇਮੀਗ੍ਰੇਸ਼ਨ ਜੱਜ ਦੇ ਕੋਲ ਲੈ ਕੇ ਜਾਣਾ ਹੋਵੇਗਾ। ਜੀ।